बिस्मिल्लाहिर्रहमानिर्रहीम ते अस्सलाम वालेकुम। 22 मई जुमेरात ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹਦੇ ਵਾਸਤੇ ਇੱਕ ਸ਼ੇਰ ਅਗਰ ਮੈਂ ਸਹੀ ਪੜ੍ਹ ਰਿਹਾ, ਮੈਨੂੰ ਹੁਣ ਚੇਤਾ ਨਹੀਂ ਵੀ ਇਹ ਸਹੀ ਹੈ ਜਾਂ ਗਲਤ ਹੈ। ਮੇਰਾ ਤਾਂ ਖਿਆਲ ਵਜ਼ਨ ਅੱਗੇ ਪਿੱਛੇ ਹੋਣਾ, ਸ਼ੇਰਾਂ ਦਾ ਵਜ਼ਨ ਅਕਸਰ ਮੈਂ ਅੱਗੇ ਪਿੱਛੇ ਕਰ ਦਿੰਦਾ। वो एक शेर है, मेरा ख्याल है, दश्त तो दश्त दरिया भी ना छोड़े हमने, बहरे जुल्मात में दौड़ा दिए घोड़े हमने। वो मेरा ख्याल है अगर वज़न थोड़ा बहुत अगे पिछे है तो माजरत होती। मतलब जी खबर तुहाडे सामने रखन लगा है, तुसी हैरान भी होवोगे तो परेशान भी होवोगे। बाजी मरियम दी पंजाब हुकूमत ते ईद मिलादुन नबी सल्लल्लाहु अलैहि वसल्लम लाहौर दे विच ज़ाहिर है पूरे पाकिस्तान च उहदे वास्ते चरागां कीता जांदा है, लाहौर च भी कीता गया। ਹੁਣ ਡੌਨ ਅਖਬਾਰ, ਇਹ ਕੋਈ ਆਮ ਛੋਟਾ ਮੋਟਾ ਅਖਬਾਰ ਇਹ ਸਟੋਰੀ ਨਹੀਂ ਕਰ ਰਿਹਾ, ਡੌਨ ਅਖਬਾਰ ਇਹ ਖਬਰ ਕਰ ਰਿਹਾ ਹੈ ਕਿ ਈਦ ਮਿਲਾਦੁਨ ਨਬੀ ਸੱਲੱਲਾਹੁ ਅਲੈਹਿ ਵਸੱਲਮ ਪਰ ਸਿਰਫ ਲਾਹੌਰ ਦੇ ਵਿੱਚ ਜਿਹੜੀਆਂ ਲਾਈਟਸ ਲਾਉਣ ਦਾ ਖਰਚਾ ਸੀ ਉਹ 34 ਕਰੋੜ ਰੁਪਈਆ ਉਹਦੇ ਚੋਂ ਮੁਬੈਨਾ ਕਰਪਸ਼ਨ ਕਰ ਲਈ ਗਈ ਹੈ। ਹਾਂਜੀ, 34 ਕਰੋੜ ਰੁਪਈਏ ਦੀ ਕਰਪਸ਼ਨ ਕੀਤੀ ਗਈ ਹੈ ਇਹਦੇ ਵਿੱਚ। ਇਹ ਡੌਨ ਜਿਹੜੀ ਪਾਕਿਸਤਾਨ ਦਾ ਸਭ ਤੋਂ ਵੱਡਾ ਅੰਗਰੇਜ਼ੀ ਅਖਬਾਰ ਹੈ ਉਹ ਇਹ ਗੱਲ ਲਿਖ ਰਿਹਾ ਹੈ। अच्छा सुनो हुण कि करप्शन किस तरह की है। ज़िली इंतजामिया ने इब्तदाई खर्चा जो 10 करोड़ दसिया, फिर उन्हें आख्या जी असीं 34 करोड़ जो खर्च कर दिता है। मीनारे पाकिस्तान के उत्ते अखबार लिखता है कि तहरीके मुनहाजुल कुरान ने 3 दिन वास्ते कॉन्फ्रेंस की तो उन्होंने उसकी सारी लाइटिंग का इंतजाम मुनहाजुल कुरान वाले ने अपने पल्लियों किया, लेकिन जी बाजी की हुकूमत है उन्होंने कहा चलो लाइटां तो लगियां ही ने, ਇਹਦੀਆਂ ਤਸਵੀਰਾਂ ਖਿੱਚ ਲੈਣੇ ਤੇ ਜਾਲੀ ਬਿੱਲ ਬਣਾ ਕੇ ਉਹਨਾਂ ਨੇ ਉਹਦੇ ਵੀ ਪਾ ਦਿੱਤੇ ਵੀ ਇੱਥੇ ਵੀ ਖਰਚਾ ਅਸੀਂ ਆਪ ਕੀਤਾ। ਬਾਕੀ ਵੀ ਪੂਰੇ ਸ਼ਹਿਰ ਦੇ ਵਿੱਚ ਜਿੱਥੇ ਵੀ ਲਾਈਟਾਂ ਸਨ, ਜ਼ਿਆਦਾ ਹਿੱਸਿਆਂ ਦੇ ਵਿੱਚ ਤਾਜਰਾਂ ਨੇ, ਲੋਕਾਂ ਨੇ ਆਪ ਆਪਣੀ ਮਦਦ ਆਪ ਦੇ ਤਹਿਤ ਲਾਈਟਾਂ ਦਾ ਇੰਤਜ਼ਾਮ ਕੀਤਾ ਸੀ। ਲੇਕਿਨ ਇਹ ਜਿਹੜਾ ਸ਼ਹਿਰ ਲਾਹੌਰ ਦੀ ਜਿਹੜੀ ਬਾਜੀ ਮਰੀਮ ਦੀ ਹਕੂਮਤ ਹੈ ਉਹਨਾਂ ਨੇ ਕਿਹਾ ਜੀ ਇਹ ਪੈਸੇ ਅਸੀਂ ਲਾਏ ਨੇ ਜਾਲੀ ਝੂਠੇ ਬਿੱਲ ਬਣਾ ਕੇ 34 ਕਰੋੜ ਰੁਪਈਏ ਦੇ 34 ਕਰੋੜ ਉਹਦੇ ਉਹਨਾਂ ਨੇ ਬਿੱਲ ਬਣਾ ਕੇ ਤੇ ਉਹਨਾਂ ਨੇ ਸਰਕਾਰ ਦੇ ਕੋਲੋਂ ਪੈਸੇ ਲੈਣ ਦਾ ਕੰਮ ਆਪਣਾ ਪੱਕਾ ਕਰ ਲਿਆ। ਹੁਣ ਤੁਸੀਂ ਗੌਰ ਕਰੋ ਕਿ ਇਹਨਾਂ ਨੇ ਈਦ ਮਿਲਾਦ ਨਬੀ ਸੱਲੱਲਾਹੁ ਅਲੈਹਿ ਵਸੱਲਮ ਉਹਨੂੰ ਵੀ ਨਹੀਂ ਛੱਡਿਆ। ਤੁਹਾਨੂੰ ਇਹ ਤਾਂ ਪਤਾ ਕਿ ਮੁਲਕੀ ਸਲਾਮਤੀ, ਕੋਈ ਕਿਤੇ ਬੰਬ ਫਟ ਜਾਏ, ਕਿਤੇ ਜੰਗ ਲੱਗ ਜਾਏ, ਮਤਲਬ ਕੋਈ ਕ੍ਰਾਈਸਿਸ ਹੋ ਜਾਏ ਜਾਂ ਕੋਈ ਖੁਸ਼ੀ ਹੋ ਜਾਏ, ਹਰ ਪਾਸੇ ਇਹਨਾਂ ਲੁੱਟਣਾ। ਮਤਲਬ ਪਾਕਿਸਤਾਨ ਵਰਲਡ ਕੱਪ ਜਿੱਤ ਲੈ ਤੇ ਉਹਦੇ ਜਿਹੜੀ ਇਹਨਾਂ ਚਰਾਗਾਂ ਕਰਨੀ, ਉੱਥੇ ਵੀ ਇਹਨਾਂ ਕਰਪਸ਼ਨ ਕਰਨੀ। ਕਿਤੇ ਪਾਕਿਸਤਾਨ 'ਚ ਅੱਲਾ ਮਾਫ ਕਰੇ ਜ਼ਲਜ਼ਲਾ ਆ ਜਾਏ ਤੇ ਉੱਥੇ ਜਿਹੜੀ ਇਬਤਦਾਈ ਜਾਂ ਜਿਹੜੀਆਂ ਵੀ ਉੱਥੇ ਇੰਤਜ਼ਾਮਾਤ ਕਰਨੇ ਨੇ ਲੋਕਾਂ ਨੂੰ, ਤਿੱਬੀ ਇਮਦਾਦ ਦੇਣੀ ਹੈ, ਕੋਈ ਐਮਰਜੈਂਸੀ ਇੰਤਜ਼ਾਮਾਤ, ਉਹਦੇ 'ਚ ਵੀ ਪੈਸੇ ਬਣਾਉਣੇ। ਕਿਤੇ ਫਲੱਡ ਆ ਜਾਏ ਉਹਦੇ 'ਚ ਵੀ ਪੈਸੇ ਬਣਾਉਣੇ। ਆਫਤ ਆਏ ਤਦ ਵੀ, ਖੁਸ਼ੀ ਆਏ ਤਦ ਵੀ, ਮਜ਼ਹਬੀ ਕੰਮ ਹੋਏ ਤਦ ਵੀ, ਕੋਈ ਜੰਗ ਦੇ ਨਾਲ ਰਿਲੇਟਡ ਕੰਮ ਹੋਏ, ਮਤਲਬ ਕੁਛ ਵੀ ਹੋਵੇ ਇਹਨਾਂ ਨੇ ਮਾਲ ਬਣਾਉਣਾ ਹੈ। ਇਹਨਾਂ ਨੇ ਕੋਈ ਸ਼ੈ ਛੱਡਣੀ ਨਹੀਂ ਹੈ। ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਨਾ ਵੀ ਇਹਨਾਂ ਨੇ ਬਹਿਰੇ ਜ਼ੁਲਮਾਤ 'ਚ ਘੋੜੇ ਦੌੜਾ ਦਿੱਤੇ ਨੇ। ਕੋਈ ਸ਼ੈ ਨਹੀਂ ਛੱਡਦੀ ਬਾਜੀ, ਤੇ ਬਾਜੀ ਦੀ ਜਿਹੜੀ ਗਵਰਨਮੈਂਟ ਹੈ ਜੋ ਕਾਬੂ ਆਵੇ ਉਹ ਰਗੜ ਮਗੜ ਦਿੰਦੀ ਹੈ। ਔਰ ਇੱਥੇ ਤੇ ਹੁਣ ਡੌਨ ਲਿਖ ਰਿਹਾ ਵੀ ਖੁੱਲੀ ਕਰਪਸ਼ਨ ਹੈ। ਮਾਡਲ ਜਿਹੜੀਆਂ ਰੇਹੜੀਆਂ ਲੱਗੀਆਂ ਨੇ, ਮਾਡਲ ਰੇਹੜੀਆਂ, ਉੱਥੇ ਵੀ ਕਰਪਸ਼ਨ ਹੈ। ਰੇਹੜੀਆਂ ਵਾਲਿਆਂ ਕੋਲੋਂ ਵੀ ਪੈਸੇ ਲੈ ਲੈ ਕੇ ਜਿਹੜੀ ਹੈ ਉਹ ਇਹਨਾਂ ਨੇ ਕਰਪਸ਼ਨ ਕੀਤੀ ਹੈ। ਇਹ ਡੌਨ ਦੀ ਸਟੋਰੀ ਹੈ ਜਿਹੜੀ ਬ੍ਰੇਕ ਕੀਤੀ ਗਈ। ਅੱਛਾ ਜੀ, ਅੱਗੇ ਚੱਲਦੇ। ਇਹ ਇੱਕ ਸਾਹਿਬ ਸਨ, ਤੁਹਾਨੂੰ ਚੇਤੇ ਹੀ ਹੋਏਗਾ, ਇਹ ਵਜ਼ੀਰ ਆਜ਼ਮ ਬਣੇ ਸਨ 4 ਦਿਨ ਪਾਕਿਸਤਾਨ ਦੇ। ਚੌਧਰੀ ਸਾਹਿਬ ਨੂੰ ਇਹੋ ਜਿਹਾ ਹੀ ਬੰਦਾ ਚਾਹੀਦਾ ਸੀ ਜਿਹੜਾ ਜੀ ਜਨਾਬ ਸਾਡਾ ਰਾਜੂ ਬਣ ਗਿਆ ਜੈਂਟਲਮੈਨ। ਹੁਣ ਰਾਜੂ ਫੇਰ ਚੜ੍ਹ ਗਿਆ ਜਹਾਜ਼ ਦੇ ਵਿੱਚ, ਕਿਤੇ ਰਾਜੂ ਬਾਹਰ ਜਾ ਰਿਹਾ। ਹੁਣ ਪਤਾ ਨਹੀਂ ਹੁਣ ਜਾ ਰਿਹਾ ਜਾਂ ਕਿਤੇ ਪੁਰਾਣੀ ਵੀਡੀਓ, ਮੇਰਾ ਖਿਆਲ ਹੁਣ ਨਹੀਂ ਜਾ ਰਹੇ। ਰਾਜੂ ਸਾਹਿਬ ਇਸ ਵੇਲੇ ਤੇ ਪਾਕਿਸਤਾਨ 'ਚ ਨੇ ਤੇ ਬੜੇ ਧੂਆਂ ਕੱਢ ਰਹੇ ਨੇ। ਫੀਲਡ ਮਾਰਸ਼ਲ ਸਾਹਿਬ ਦੇ ਉਹ ਬੜਾ ਦਿਫਾਅ ਕਰ ਰਹੇ ਨੇ ਉਹਨਾਂ ਦਾ ਟੀਵੀ ਪ੍ਰੋਗਰਾਮਾਂ 'ਚ ਮੈਂ ਵੇਖਿਆ। ਇਹ ਕਿਤੇ ਮੈਨੂੰ ਲੱਗਦਾ ਕਿ ਕੋਈ 2-4 ਹਫ਼ਤੇ ਪੁਰਾਣੀ ਵੀਡੀਓ ਹੈ। ਤੇ ਇਹ ਜ਼ਰਾ ਵੀਡੀਓ ਵੇਖ ਲਓ ਤੇ ਕਿੰਜ ਉੱਥੇ ਜਨਾਬ ਅਲਰਟ ਖਲੋਤੇ ਨੇ ਤੇ ਸਲੂਟ ਮਾਰਦੇ ਨੇ ਇੰਜ ਕਰਕੇ ਲੋਕਾਂ ਨੂੰ। ਲੇਕਿਨ ਪਾਕਿਸਤਾਨ ਦੇ ਵਿੱਚ ਵੇਖੋ, ਇਹਨਾਂ ਦੇ ਵਿੱਚ ਵੀ ਮਾਸ਼ਾਅੱਲਾ ਰੌਨਕ ਸੀ ਔਰ ਇਹਨਾਂ ਦਾ ਵੀ ਜਿਹੜਾ ਤਕੱਬਰ ਸੀ, ਜਿਹੜੀਆਂ ਇਹਨਾਂ ਦੀਆਂ ਵੀ ਗੱਲਾਂ ਸਨ। ਚੇਤੇ ਕਰੋ ਜਿਸ ਵੇਲੇ ਲਮਸ ਗਏ ਸਨ ਤੇ ਦੂਜੇ ਥਾਵਾਂ 'ਤੇ ਇਹ ਵੀ ਜਿਹੜਾ ਇਹਨਾਂ ਦਾ ਵੀ ਪੈਰ ਭਾਰਾ ਹੋਇਆ ਸੀ। ਇਹ ਵੀ ਕਿਸੇ ਚੀਜ਼ ਨੂੰ ਜਿਹੜਾ ਉਹ ਖਾਤਰ 'ਚ ਲਿਆਉਂਦੇ ਨਹੀਂ ਸੀ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਇਹ ਹੈ ਕਿ ਇਹ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਕਿ ਕੱਲ੍ਹ ਪਾਕਿਸਤਾਨ ਤਹਿਰੀਕੇ ਇਨਸਾਫ ਨੇ ਇੱਕ ਇਹਤਜਾਜ ਕੀਤਾ ਤੇ ਚੰਗਾ ਤਗੜਾ ਇਹਤਜਾਜ ਕੀਤਾ। ਹੁਣ ਉਹਦੇ 'ਤੇ ਅਸੀਂ ਇਹੀ ਕਹਿ ਸਕਦੇ ਹਾਂ ਕਿ ਅਗਰ ਇਹੋ ਜਿਹਾ ਇਹਤਜਾਜ ਕਰਨ ਗਾਂ ਵੀ ਤੇ ਮੇਰੇ ਖਿਆਲ ਦੇ ਵਿੱਚ ਪਾਕਿਸਤਾਨ ਦਾ ਤਹਿਰੀਕੇ ਇਨਸਾਫ ਦਾ ਜਿਹੜਾ ਇਸ ਵੇਲੇ ਬਿਆਨੀਆ, ਜਿਹੜਾ ਇਮਰਾਨ ਖਾਨ ਦਾ ਬਿਆਨੀਆ, ਉਹ ਕਾਫੀ ਤਗੜਾ ਹੋ ਸਕਦਾ। ਇਹਨਾਂ ਨੂੰ ਇਹਤਜਾਜ ਕਰਨਾ ਚਾਹੀਦਾ ਹੈ। ਸਾਡੇ ਜਿੰਨੇ ਟਿਕਟ ਹੋਲਡਰ ਨੇ, ਸਾਡੇ ਜਿੰਨੇ
ਜਿੱਤੇ ਹੋਏ MP MNA ਨੇ, ਇਹ ਅਗਰ ਇਹਤਜਾਜ ਵਾਕਈ ਇਮਰਾਨ ਖਾਨ ਦੀ ਹਰ ਪੇਸ਼ੀ ਤੇ ਕਰਨ ਤੇ ਸਾਨੂੰ ਹੋਰ ਕੋਈ ਕੰਮ ਕਰਨ ਦੀ ਲੋੜ ਨਹੀਂ ਹੈ, ਇੱਥੋਂ ਹੀ ਕੋਈ ਨਾ ਕੋਈ ਰਸਤਾ ਨਿਕਲ ਆਏਗਾ। ਲੇਕਿਨ ਇਹ ਬੜੀ ਦੇਰ ਤੋਂ ਬਾਅਦ ਇਹੋ ਜਿਹਾ ਇਹਤਜਾਜ ਹੋਇਆ ਜਿੱਤੇ ਅਸੀਂ ਮੁਬਾਰਕਬਾਦ ਦਿੰਦੇ ਇਹਦੇ ਸਾਰੇ ਇੰਤਜ਼ਾਮਾਤ ਜਿਨ੍ਹਾਂ ਨੇ ਵੀ ਕੀਤਾ। ਇੱਕ ਤਾਂ ਬੱਚਰ ਸਾਹਿਬ ਨੇ ਕੀਤਾ ਪੰਜਾਬ ਤੋਂ, ਉਹਨਾਂ ਨੂੰ ਮੁਬਾਰਕ ਹੋਏ। ਆਮਰ ਡੋਗਰ ਸਾਹਿਬ ਨੇ ਇੰਤਜ਼ਾਮਾਤ ਕੀਤੇ ਕੌਮੀ ਅਸੈਂਬਲੀ ਤੋਂ, ਉਹਨਾਂ ਨੂੰ ਮੁਬਾਰਕਬਾਦ ਦਿੰਦੇ। ਕੰਮ ਚੰਗਾ ਕਰੋਗੇ ਤੇ ਅਸੀਂ ਜਨਾਬ ਤੁਹਾਨੂੰ ਚੁੱਕ ਦਿਆਂਗੇ। ਤੇ ਤੁਸੀਂ ਜਿਹੜਾ ਅੱਗੋਂ ਵੀ ਇਹ ਕੰਮ ਕਰੋ, ਮੇਰਾ ਮਸ਼ਵਰਾ ਹੈ। ਜਦੋਂ ਵੀ ਖਾਨ ਸਾਹਿਬ ਦੀ ਪੇਸ਼ੀ ਹੁੰਦੀ ਹੈ, ਚਲੋ ਸਾਰੇ ਨਹੀਂ ਆ ਸਕਦੇ ਤੇ ਆਪਣੀਆਂ ਲਿਸਟਾਂ ਬਣਾ ਲਓ। ਅਗਰ ਤੁਹਾਡੇ 20% ਬੰਦੇ ਵੀ ਆ ਜਾਣ ਨਾ ਤੇ ਇੱਥੇ 200 300 400 ਤੁਹਾਡਾ ਜਿਹੜਾ ਟਿਕਟ ਹੋਲਡਰ ਤੇ ਦੂਸਰੇ ਬੰਦੇ ਜਿਹੜੇ ਨੇ ਹਰ ਵਾਰੀ ਪਹੁੰਚ ਜਾਇਆ ਕਰਨਗੇ। ਤੇ ਇਹ ਤੁਸੀਂ ਲਿਸਟਾਂ ਬਣਾ ਲਓ ਆਲਟਰਨੇਟ ਵੀਕਸ ਦੇ ਉੱਤੇ, ਕਿਉਂਕਿ ਹਫਤੇ 'ਚ ਇੱਕ ਅੱਧੀ ਪੇਸ਼ੀ ਪੈਂਦੀ ਹੈ। ਆਲਟਰਨੇਟ ਵੀਕਸ ਦੇ ਉੱਤੇ ਤੁਸੀਂ ਇਹ ਕੰਮ ਜਿਹੜਾ ਮਤਲਬ ਹਰ ਬੰਦੇ ਦੀ ਵਾਰੀ ਆਏਗੀ ਤੇ 20% 30% ਇੱਕ ਤਾਰੀਖ ਤੇ ਆ ਜਾਣ, ਉਹਨਾਂ ਦੀ ਵਾਰੀ ਤੀਸਰੀ ਤਾਰੀਖ ਤੇ ਆਏਗੀ ਜਾ ਕੇ। ਤੇ ਇਹ ਤੁਹਾਡਾ ਕੰਮ ਬੜਾ ਜ਼ਬਰਦਸਤ ਚੱਲੇਗਾ ਤੇ ਇਹਦੀਆਂ ਤੁਹਾਨੂੰ ਲਿਸਟਾਂ ਬਣਾ ਕੇ ਤੇ ਇਹਦੇ ਉੱਤੇ ਪਰਫਾਰਮੈਂਸ ਲੋਕਾਂ ਕੋਲ ਲੈਣੀ ਪੈਣੀ ਹੈ। ਹਾਮਦ ਮੀਰ ਸਾਹਿਬ ਨੇ ਬੜਾ ਜ਼ਬਰਦਸਤ ਤਜਜ਼ੀਆ ਕੀਤਾ। ਉਹਨਾਂ ਨੇ ਆਖਿਆ ਜੀ ਕਿ ਸ਼ਹਬਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹਨਾਂ ਤੋਂ ਅਲਰਟ ਵਜ਼ੀਰ ਆਜ਼ਮ ਕੋਈ ਨਹੀਂ ਰਿਹਾ ਪਹਿਲੇ। ਉਹਨਾਂ ਨੇ ਕਿਹਾ ਵੇਖੋ ਵੀ ਉਹ ਸਵਿਮਿੰਗ ਪੂਲ ਦੇ ਵਿੱਚ ਜਿਸ ਵੇਲੇ ਪਾਣੀ 'ਚ ਹੁੰਦੇ ਨੇ ਉੱਥੇ ਹੀ ਫੋਨ ਹੱਥ ਫੜੀ ਰੱਖਦੇ ਨੇ ਕਿ ਕਿਤੇ ਆਸਿਮ ਮੁਨੀਰ ਸਾਹਿਬ ਉਹਨਾਂ ਨੂੰ ਫੋਨ ਨਾ ਕਰ ਦੇਣ। ਵੈਸੇ ਅਰਦਲੀ ਹੋਏ ਤੇ ਇਹੋ ਜਿਹਾ, ਇਹ ਅਰਦਲੀ ਉਹਨਾਂ ਨੇ ਨਹੀਂ ਕਿਹਾ ਅਹਿਮਦ ਮੀਰ ਸਾਹਿਬ ਨੇ, ਲੇਕਿਨ ਤਜਜ਼ੀਏ ਤੋਂ ਇਹੀ ਸਾਬਤ ਕਰਨਾ ਚਾਹ ਰਹੇ ਨੇ ਕਿ ਇਹਦੋਂ ਜ਼ਿਆਦਾ ਤਾਬੇਦਾਰ ਅਰਦਲੀ ਜਿਹੜਾ ਹੈ ਉਹ ਆਸਿਮ ਮੁਨੀਰ ਸਾਹਿਬ ਨੂੰ ਲੱਭ ਨਹੀਂ ਸਕਦਾ, ਜਿਹੜਾ ਪਾਣੀ ਦੇ ਵਿੱਚ ਵੀ ਫੋਨ ਲੈ ਕੇ ਖਲੋਤਾ ਹੈ ਕਿ ਬਈ ਅਗਰ ਫੋਨ ਆਇਆ ਤਾਂ ਮੈਂ ਚੁੱਕਣਾ। ਚੜ੍ਹਦੇ ਪੰਜਾਬ ਤੋਂ ਖਬਰ ਤੁਹਾਡੇ ਸਾਹਮਣੇ ਰੱਖ ਦਈਏ। ਭਾਰਤੀ ਫੌਜ ਜਿਹੜੀ ਉਹਨਾਂ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਨੇ ਗੋਲਡਨ ਟੈਂਪਲ ਦੇ ਉੱਤੇ ਜਿਹੜਾ ਹਮਲਾ ਕਰਨ ਦੀ ਪਲੈਨਿੰਗ ਕੀਤੀ ਸੀ, ਕਿਉਂਕਿ ਉਹਨਾਂ ਨੇ ਇੱਧਰ ਮਸਜਿਦਾਂ ਦੇ ਉੱਤੇ ਮਦਰਸਿਆਂ ਦੇ ਉੱਤੇ ਹਮਲਾ ਕੀਤਾ ਸੀ ਤੇ ਉਹ ਇਹ ਵੇਚ ਰਹੇ ਸਨ ਉੱਧਰ ਬੰਜਣ ਕਿ ਪਾਕਿਸਤਾਨ ਨੇ ਵੀ ਉੱਧਰ ਗੋਲਡਨ ਟੈਂਪਲ ਤੇ। ਹਾਲਾਂਕਿ ਪਾਕਿਸਤਾਨ ਗੋਲਡਨ ਟੈਂਪਲ ਤੇ ਕਿਉਂ ਕਰੇਗਾ ਹਮਲਾ, ਕੋਈ ਵਜ੍ਹਾ ਨਹੀਂ ਸੀ। ਪਾਕਿਸਤਾਨ ਨੇ ਇਸ ਤੋਂ ਇਨਕਾਰ ਕੀਤਾ ਤੇ ਹੁਣ ਉਹਨਾਂ ਨਵੀਂ ਛੁਰਲੀ ਛੱਡ ਦਿੱਤੀ ਹੈ ਕਿ ਅਸੀਂ ਗੋਲਡਨ ਟੈਂਪਲ ਦੇ ਉੱਤੇ 에ਅਰ ਡਿਫੈਂਸ ਜਿਹੜੀ ਐਂਟੀ 에ਅਰਕ੍ਰਾਫਟ ਗਨ ਹੁੰਦੀ ਹੈ, 에ਅਰ ਡਿਫੈਂਸ ਗਨ ਹੁੰਦੀ ਹੈ, ਉਹ ਲਾਈ। ਗੋਲਡਨ ਟੈਂਪਲ ਦੀ ਜਿਹੜੀ ਇੰਤਜ਼ਾਮੀਆ ਹੈ, ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ, ਉਹ ਉਹਨਾਂ ਨੇ ਇਹਨੂੰ ਮੁਸਤਰਦ ਕਰ ਦਿੱਤਾ। ਉਹਨਾਂ ਕਿਹਾ ਗਲਤ ਹੈ ਔਰ ਹੈਰਾਨਕੁਨ ਹੈ ਔਰ ਝੂਠ ਹੈ। ਨਾ ਸਾਡੇ ਕੋਲ ਕਿਸੇ ਨੇ ਇਜਾਜ਼ਤ ਲਈ ਹੈ ਤੇ ਨਾ ਉੱਥੇ ਕੋਈ ਇਹੋ ਜਿਹੀ ਐਂਟੀ 에ਅਰਕ੍ਰਾਫਟ ਗਨ ਲੱਗੀ ਹੈ। ਸਾਡੀ ਇਬਾਦਤਗਾਹ ਨੂੰ ਜਿਹੜਾ ਹੈ ਉਹ ਇਸ ਸਾਰੇ ਰੌਲੇ ਦੇ ਵਿੱਚ ਜਾਂ ਇੱਥੇ ਖਾਮਖਾ ਜਿਹੜਾ ਹੈ ਉਹਦੇ ਬਾਰੇ ਝੂਠ ਨਾ ਫੈਲਾਓ। ਇਹ ਇੱਕ ਨਵੀਂ ਹਜ਼ੀਮਤ ਉੱਥੇ ਹੋਈ ਹੈ। ਇੱਕ ਹੋਰ ਉੱਥੋਂ ਖਬਰ ਹੈ, ਇੱਕ ਬੀਬੀ ਹੈ, ਇਹ ਮੇਰਾ ਖਿਆਲ ਨਰਸ ਸੀ ਕਿਸੇ ਹਸਪਤਾਲ ਦੇ ਵਿੱਚ ਤੇ ਉੱਥੋਂ ਇਹਦੀ ਨੌਕਰੀ ਸ਼ੌਕਰੀ ਖਰਾਬ ਹੋਈ ਨਿਕਲੀ ਤੇ ਇਹਨੇ ਰਿਕਾਰਡ ਕਾਇਮ ਕਰ ਦਿੱਤਾ 7 ਮਹੀਨਿਆਂ ਦੇ ਵਿੱਚ 25 ਵਿਆਹ ਕਰ ਲੈਣੇ ਨੇ। ਹਾਂਜੀ, 7 ਮਹੀਨਿਆਂ 'ਚ 25 ਵਿਆਹ ਕਰ ਰਹੇ ਨੇ। ਇੱਕ ਗੈਂਗ ਦਾ ਹਿੱਸਾ ਹੈ ਤੇ ਇਹ ਗੈਂਗ ਲੋਕਾਂ ਨੂੰ ਲੁੱਟਦਾ। ਸ਼ੁਕਰ ਕਰੋ ਵੀ ਪਾਕਿਸਤਾਨ ਨਹੀਂ ਉਧਰਲੇ ਪਾਸੇ ਹੀ ਉੱਥੇ ਹੀ ਲੁੱਟਣ ਡਏ ਨੇ। ਇੱਥੇ ਵੀ ਖੈਰ ਅੱਜ ਕੱਲ੍ਹ ਇਹੋ ਜਿਹੇ ਬੜੇ ਗੈਂਗ ਨੇ ਤੇ ਲੇਕਿਨ ਇਹ ਲੋਕਾਂ ਨੂੰ ਲੁੱਟਦੇ ਨੇ ਔਰ ਤਰੀਕਾ ਉਹਦਾ ਇਹੀ ਹੈ ਇਹਨਾਂ ਦਾ ਕਿ ਸ਼ਾਦੀ ਕਰਦੇ ਨੇ ਜਾ ਕੇ ਅਦਾਲਤ ਦੇ ਵਿੱਚ ਔਰ ਉਸ ਤੋਂ ਬਾਅਦ ਫਰਾਰ ਹੋ ਜਾਂਦੇ ਨੇ ਸਮਾਨ ਲੈ ਕੇ। ਹੁਣ ਬਹਰਹਾਲ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਮੇਰਾ ਖਿਆਲ ਤੇ ਜਾਂ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਲੇਕਿਨ ਇਹ ਰਿਕਾਰਡ ਉਹਨਾਂ ਨੇ ਕਾਇਮ ਕਰ ਦਿੱਤਾ ਕਿ 7 ਮਹੀਨਿਆਂ ਦੇ ਵਿੱਚ ਉਹਨਾਂ ਨੇ 25 ਸ਼ਾਦੀਆਂ ਜਿਹੜੀਆਂ ਨੇ ਉਹ ਕਰਕੇ ਲੋਕਾਂ ਨੂੰ ਲੁੱਟ ਲਿਆ। ਅੱਛਾ ਜੀ, ਅੱਗੋਂ ਆਸਿਮ ਮੁਨੀਰ ਸਾਹਿਬ ਦੀ ਜਿਹੜੀ ਤਕਰਰੀ ਹੋਈ ਹੈ, ਇਹ ਜਿਹੜਾ ਅਜ਼ੀਮ ਖਿਆਲ ਹੈ, ਇਹ ਜਾਵੇਦ ਚੌਧਰੀ ਸਾਹਿਬ ਦੱਸਦੇ ਨੇ ਵੀ ਜਾਮਿਅਤੁਰ ਰਸ਼ੀਦ ਦੇ ਮੁਫਤੀ ਅਬਦੁਰ ਰਹੀਮ ਸਾਹਿਬ ਇਹਨਾਂ ਨੇ ਤਜਵੀਜ਼ ਦਿੱਤੀ ਹੈ। ਵਾਹ ਵਾਹ ਮੁਫਤੀ ਸਾਹਿਬ, ਤੁਸੀਂ ਤਾਂ ਜੰਨਤ ਦੁਨੀਆ 'ਚ ਹੀ ਕਮਾ ਲਈ। ਉੱਥੇ ਰੱਬ ਨੇ ਤੁਹਾਨੂੰ ਜੰਨਤ ਦੇਣੀ ਕਿ ਨਹੀਂ ਹੈ ਤੇ ਰੱਬ ਨੇ ਫੈਸਲਾ ਕਰਨਾ, ਅਸੀਂ ਤਾਂ ਨਹੀਂ ਕਰ ਸਕਦੇ। ਪਰ ਇੱਥੇ ਤੁਸੀਂ ਜਨਾਬ ਜਨਰਲ ਸਾਹਿਬ ਕੋਲੋਂ ਜ਼ਿੰਦਗੀ ਆਪਣੀ ਜਨਤੀ ਬਣਾ ਲਈ ਹੈ। ਹੁਣ ਤੇ ਤੁਹਾਡੇ ਵਾਸਤੇ ਖੁੱਲ੍ਹੇ ਕੰਮ ਨੇ ਸਾਰੇ, ਜੋ ਮਰਜ਼ੀ ਕਰੋ। ਉਹ ਮੁਫਤੀ ਸਾਹਿਬ ਨੂੰ ਹੁਣ ਉਹਨਾਂ ਨੇ ਜਨਾਬ ਜਾਮਿਅਤੁਰ ਰਸ਼ੀਦ ਦੇ ਮੁਫਤੀ ਸਾਹਿਬ ਅਬਦੁਰ ਰਹੀਮ ਸਾਹਿਬ ਜਿਹੜੇ ਨੇ ਉਹਨਾਂ ਨੇ ਤਜਵੀਜ਼ ਦਿੱਤੀ ਹੈ ਤੇ ਉਹਨਾਂ ਦੀ ਤਜਵੀਜ਼ ਦੇ ਉੱਤੇ ਫੀਲਡ ਮਾਰਸ਼ਲ ਬਣਾਉਣ ਦਾ ਜਿਹੜਾ ਉਹ ਖਿਆਲ ਆਇਆ ਤੇ ਵਫਾਕੀ ਕਾਬੀਨਾ ਨੇ ਉਹਦੀ ਮਨਜ਼ੂਰੀ ਦੇ ਦਿੱਤੀ ਹੈ। ਨਵਾਜ਼ ਸ਼ਰੀਫ ਸਾਹਿਬ ਵੀ ਮੂੰਹ ਵੱਟੀ ਫਿਰਦੇ ਨੇ ਕਿਤੇ ਉਹ ਇਹ ਨਾ ਆਖਣ ਵੀ ਮੈਨੂੰ ਹੁਣ ਕਾਇਦੇ ਆਜ਼ਮ ਸਾਨੀ ਬਣਾ ਦਿਓ। ਜਿਸ ਹਿਸਾਬ ਨਾਲ ਤੁਸੀਂ ਕੰਮ ਕਰ ਰਹੇ ਹੋ ਵੀ ਸਾਡੇ ਜਿਹੜੇ ਆਰਮੀ ਚੀਫ ਸਾਹਿਬ ਨੇ ਉਹਨਾਂ ਤੇ ਜੰਗ ਨਹੀਂ ਲੜੀ ਪਰ ਤੁਸੀਂ ਫੀਲਡ ਮਾਰਸ਼ਲ ਬਣਾ ਦਿੱਤਾ। ਇਹ ਜਿਹੜੀ ਤੁਹਾਡੀ ਸਪੀਡ ਹੈ ਉਸ ਹਿਸਾਬ ਨਾਲ ਕਿਤੇ ਨਵਾਜ਼ ਸ਼ਰੀਫ ਸਾਹਿਬ ਨੂੰ ਕਾਇਦੇ ਆਜ਼ਮ ਸਾਨੀ ਨਾ ਬਣਾ ਦਿਓ ਤੇ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਨੋਟਾਂ ਦੇ ਨਾਲ ਲਾ ਦਿਓ ਕਰੰਸੀ ਤੇ। ਸਾਨੂੰ ਤਾਂ ਹੁਣ ਬੜਾ ਖਤਰਾ ਪਿਆ। ਖਤਰਾ ਵੈਸੇ ਨਵਾਜ਼ ਸ਼ਰੀਫ ਸਾਹਿਬ ਨੂੰ ਵੀ ਪਿਆ ਵੀ ਉਹਨਾਂ ਦੇ ਉੱਤੇ ਕੋਈ ਇਹੋ ਜਿਹਾ ਭਾਰ ਪਾ ਹੀ ਨਾ ਦਿਓ, ਜਾਣਗੇ ਕਿਹੜੇ ਕਿਸ ਪਾਸੇ ਨੂੰ ਜਾਣਗੇ। ਅਗਲੀ ਖਬਰ ਜਿਹੜੀ ਹੈ ਉਹ ਮਰੀਮ ਨਵਾਜ਼ ਸਾਹਿਬਾ ਦਾ ਬਿਆਨ ਹੈ। ਉਹ ਕਹਿੰਦੇ ਨੇ ਕਿ ਮੈਂ ਹਰ ਸੁਬਾਹ ਜਦੋਂ ਦਫ਼ਤਰ ਆਉਂਦੀ ਹਾਂ ਤਾਂ ਮੇਰੇ ਦਿਲ 'ਚ ਇੱਕ ਹੀ ਗੱਲ ਹੁੰਦੀ ਹੈ ਕਿ ਮੈਂ ਅੱਲਾ ਨੂੰ ਜਵਾਬ ਦੇਣਾ। ਅੱਛਾ ਠੀਕ ਹੈ, ਅੱਛਾ ਤੁਸੀਂ ਸਿਰਫ ਅੱਲਾ ਨੂੰ ਜਵਾਬ ਦੇਣਾ, ਇੱਥੇ ਕਿਸੇ ਨੂੰ ਨਹੀਂ ਜਵਾਬ ਦੇਣਾ। ਮਤਲਬ ਉਹਨਾਂ ਦਾ ਕਹਿਣ ਦਾ ਮਤਲਬ ਵੀ ਇੱਥੇ ਮੇਰੇ ਕੋਲੋਂ ਕੋਈ ਜਵਾਬ ਨਾ ਮੰਗੇ, ਮੈਂ ਜੋ ਮਰਜ਼ੀ ਕਰਦੀ ਰਹਾਂ, ਮੈਂ ਆਪੇ ਅੱਲਾ ਨੂੰ ਜਾ ਕੇ ਜਵਾਬ ਦੇ ਲਾਂਗੀ। ਵੀ ਇਹ ਬੁਲਿਆ ਅਸੀਂ ਮਰਨਾ ਨਾ ਹੀ ਗੌਰ ਪਿਆ ਕੋਈ ਹੋਰ। ਉਹ ਮੇਰਾ ਖਿਆਲ ਬਾਜੀ ਦਾ ਖਿਆਲ ਹੈ ਕਿ ਜਦੋਂ ਅਸੀਂ ਮਰਾਂਗੇ ਉਦੋਂ ਵੇਖ ਲਾਂਗੇ, ਇੱਥੇ ਮੇਰੇ ਕੋਲੋਂ ਕੋਈ ਜਵਾਬ ਨਾ ਮੰਗੇ। ਇੱਥੇ ਸ਼ਾਇਰ ਅਸਲ ਦੇ ਵਿੱਚ ਮੇਰਾ ਖਿਆਲ ਇਹ ਕਹਿਣਾ ਚਾਹ ਰਿਹਾ ਹੈ। ਅੱਛਾ ਜੀ,
ਅਗਲੀ ਖਬਰ ਇਹ ਹੈ ਕਿ ਸਰਫਰਾਜ਼ ਬੁਗਟੀ ਸਾਹਿਬ ਨੇ ਕਿਹਾ ਹੈ ਕਿ ਹੁਣ ਅਸੀਂ ਹਾਰਡ ਸਟੇਟ ਬਣ ਕੇ ਵਿਖਾਵਾਂਗੇ ਤੇ ਅਸੀਂ ਆਰਡਰ ਕਰ ਦਿੱਤਾ ਹੈ ਹਾਰਡ ਸਟੇਟ ਬਣਨ ਦਾ, ਔਰ ਆਰਮੀ ਚੀਫ ਨੇ ਵੀ ਆਰਡਰ ਕਰ ਦਿੱਤਾ ਤੇ ਅਸੀਂ ਤਬਾਹੀਆਂ ਮਚਾ ਦੇਣੀਆਂ ਨੇ ਬਲੋਚਿਸਤਾਨ। ਇਹ ਜਨਾਬ ਪਹਿਲਾਂ ਤੁਹਾਨੂੰ ਕਿਹਨੇ ਡੱਕਿਆ ਸੀ ਇਸ ਕੰਮ ਤੋਂ? ਇਹ ਮੈਨੂੰ ਦੱਸੋ ਨਾ ਕਿ ਪਹਿਲਾਂ ਕੀ ਆਪਾਂ ਓਵਨ 'ਚ ਰੱਖੀ ਸੀ ਹਾਰਡ ਸਟੇਟ ਜਿਹੜੀ ਪੱਕੀ ਨਹੀਂ ਸੀ ਸਹੀ ਤਰ੍ਹਾਂ ਜੇ? ਇਹ ਜਿਹੜਾ ਸਾਡੇ ਕੋਲ ਇੱਕ ਨਵਾਂ ਤਰੀਕਾ ਵਾਰਦਾਤ ਹੈ ਨਾ ਕਿ ਜਦੋਂ ਕੋਈ ਵੱਡਾ ਨੁਕਸਾਨ ਹੋ ਜਾਂਦਾ ਤੇ ਅਸੀਂ ਕਹਿੰਦੇ ਕਿ ਅਸੀਂ ਹੁਣ ਜਨਾਬ ਕੈਫਰੀ ਕਿਰਦਾਰ ਤੱਕ ਪਹੁੰਚਾ ਦਿਆਂਗੇ, ਅਸੀਂ ਪਹਿਲਾਂ ਬੜਾ ਸਬਰ ਕੀਤਾ, ਹੁਣ ਅਸੀਂ ਤੁੰਨ ਕੇ ਰੱਖ ਦਿਆਂਗੇ, ਹੁਣ ਅਸੀਂ ਇਹ ਕਰ ਦਿਆਂਗੇ, ਹੁਣ ਅਸੀਂ ਇਹ ਮਤਲਬ ਸਾਨੂੰ ਡੱਕਿਆ ਕਿੰਨੇ ਹੈ ਪਹਿਲਾਂ? ਹੁਣ ਤੱਕ ਕਿਹਨੇ ਡੱਕਿਆ ਸੀ? ਇਹ ਤਾਂ ਸਵਾਲ ਦਾ ਜਵਾਬ ਦਿਓ ਕਿ ਹੁਣ ਜੋ ਅਸੀਂ ਕਰਾਂਗੇ ਇਸ ਤੋਂ, ਇਹ ਮੈਨੂੰ ਜ਼ਰਾ ਦੱਸ ਦਿਓ ਵੀ ਇਸ ਤੋਂ ਇਹ ਹੁਣ ਤੱਕ ਸਾਨੂੰ ਕਿਹਨੇ ਡੱਕਿਆ ਹੋਇਆ ਸੀ? ਅਗਰ ਅਸੀਂ ਹਾਰਡ ਸਟੇਟ ਨਹੀਂ ਬਣੇ ਜਾਂ ਅਸੀਂ ਦਹਿਸ਼ਤਗਰਦਾਂ ਨਾਲ ਕੁਝ ਨਹੀਂ ਕੀਤਾ, ਉਹ ਸਾਨੂੰ ਮੋਹਸਨ ਨਕਵੀ ਸਾਹਿਬ ਨੇ ਕਿਹਾ ਸੀ ਇੱਕ SHO ਦੀ ਮਾਰ ਹੈ, ਉਹ SHO ਹੀ ਨਹੀਂ ਲੱਭਾ ਸਾਨੂੰ ਅੱਜ ਤੱਕ ਅਪੁਆਇੰਟ ਕਰਨ ਵਾਸਤੇ। ਤੇ ਸਾਨੂੰ ਡੱਕਿਆ ਕਿੰਨੇ ਸੀ ਇਹ ਤਾਂ ਦੱਸ ਦਿਓ ਜ਼ਰਾ, ਜਿਹਦੀ ਵਜ੍ਹਾ ਤੋਂ ਅਸੀਂ ਦਹਿਸ਼ਤਗਰਦਾਂ ਨਾਲ ਕੁਝ ਨਹੀਂ ਕੀਤਾ। ਅੱਛਾ ਜੀ, ਇਹ ਇੱਕ ਤੁਹਾਨੂੰ ਆਡੀਓ ਸੁਣਵਾਉਣੀ, ਇਹਦੇ ਵਿੱਚ ਬੀਪ ਲੱਗੇਗੀ ਬਾਰ-ਬਾਰ ਕਿਉਂਕਿ ਗਾਲਾਂ ਬੜੀਆਂ ਗੰਦੀਆਂ ਨੇ। ਇਹ ਤੁਹਾਨੂੰ ਆਪਣੇ ਮਾਸ਼ਰੇ ਦੀ ਅਕਾਸੀ ਕਰਦੇ ਕਿ ਸਾਡਾ ਮਾਸ਼ਰਾ ਹੈ ਕੀ। ਅਸੀਂ ਇੱਥੇ ਆਸਿਮ ਮੁਨੀਰ ਸਾਹਿਬ ਨੂੰ ਕਹਿੰਦੇ ਆ, ਮਰੀਮ ਨਵਾਜ਼ ਨੂੰ ਕਹਿੰਦੇ, ਪਰ ਹਾਲ ਸਾਡਾ ਸਾਰਿਆਂ ਦਾ ਜਿਹੜਾ ਐਜ਼ ਅ ਸੁਸਾਇਟੀ ਜਿਹੜਾ ਉਹ ਬੜਾ ਖਰਾਬ ਹੈ। ਇਹ ਭਖਰ ਦੇ ਇੱਕ ਮੁਕਾਮੀ ਕਾਉਂਸਲਰ ਨੇ, ਇੱਕ ਕਾਉਂਸਲਰ ਸਾਹਿਬ ਨੇ ਫੋਨ ਕੀਤਾ, ਇਹਨਾਂ ਦੇ ਕੋਲ ਆਪਣੇ 12ਵੀਂ ਕਲਾਸ ਦਾ ਬੇਟਾ ਹੈ ਇਹਨਾਂ ਦਾ, ਉਹ ਉਸਤਾਦ ਨੂੰ ਇਹਨਾਂ ਨੇ ਸਿਫਾਰਿਸ਼ ਕਰਾਈ ਸੀ ਕਿ ਪੁੱਤਰ ਮੇਰੇ ਨੂੰ ਜਿਹੜਾ ਨਕਲ ਕਰਵਾ। ਉਸਤਾਦ ਨੇ ਨਕਲ ਨਹੀਂ ਕਰਵਾਈ। ਕੌਂਸਲ ਸਾਹਿਬ ਨੇ ਜਿਹੜਾ ਸ਼ਿਕਵੇ ਦਾ ਮੈਸੇਜ ਕੀਤਾ ਉਹਦੇ 'ਚ ਐਡੀ ਗੰਦੀ ਗਾਲ ਕੱਢੀ ਉਹਨਾਂ ਨੇ ਮਾਸਟਰ ਸਾਹਿਬ ਨੂੰ, ਔਰ ਆਪਣੇ ਆਪ ਨੂੰ ਵੀ ਕੱਢੀ। ਜਿਹੜਾ ਐਗਜ਼ਾਮ ਹੋ ਰਿਹਾ ਸੀ ਉਸ ਐਗਜ਼ਾਮ ਨੂੰ ਵੀ ਕੱਢੀ ਹੈ, ਐਗਜ਼ਾਮ ਨੂੰ ਵੀ ਗਾਲ ਕੱਢੀ ਹੈ, ਮੁੰਡੇ ਨੂੰ ਵੀ ਕੱਢੀ ਹੈ, ਆਪਣੇ ਆਪ ਨੂੰ ਵੀ ਕੱਢੀ ਹੈ। ਬਸ ਗਾਲਾਂ ਹੀ ਕੱਢੀਆਂ ਨੇ ਉਹਨਾਂ ਨੇ। ਬੀਪ ਲਾਵਾਂਗੇ ਲੇਕਿਨ ਜ਼ਰਾ ਤੁਸੀਂ ਉਹਨਾਂ ਦੀ ਜਿਹੜੀਆਂ ਖੁਆਇਸ਼ਾਂ ਨੇ ਉਹ ਸੁਣੋ ਕਿ ਉਹ ਕੀ ਚਾਹੁੰਦੇ ਸਨ ਕਿ ਮੇਰੇ ਪੁੱਤਰ ਨਾਲ ਕੀ ਹੋਵੇ। ਤੇ ਉਹਨਾਂ ਕਿਹਾ ਵੀ ਬੜਾ ਜ਼ੁਲਮ ਕੀਤਾ ਤੁਸੀਂ, ਸਾਡਾ ਕੰਮ ਹੀ ਨਹੀਂ ਕੀਤਾ, ਅਸੀਂ ਤੁਹਾਨੂੰ ਕੰਮ ਕਿਹਾ ਸੀ ਲੇਕਿਨ ਸਾਡਾ ਕੰਮ ਹੋਇਆ ਨਹੀਂ। ਇਹ ਜ਼ਰਾ ਸੁਣੋ ਕੀ ਕਹਿੰਦੇ ਨੇ। मलिक साहब शुक्र है सुपरिटेंडेंट लगे आवे SP ना आवे लगे सारे वास्ते छुआ दी तो कह को तो लफ्ज ही कह नहीं दसा। मलिक साहब एडी गाल कोनी बात ना, इंसान दे कमे आंदा रहंदा है। साकू कोई हुक्म कर सानू हुक्म कर मलिक इजाज असा कि असा अगला तो जान देवन वाले लोग हैं। सर मैनू ना शर्मिंदा थी है तो मैं को बड़ा अफसोस लगे मेहरबानी सर काम उदा नहीं थिया। एक पेपर कोई है जन्नत दी टिकट साइन दी हुई ਸੁਣ ਲਿਆ ਜੀ। ਜ਼ਾਹਿਰ ਹੈ ਮੈਂ ਜਿੰਨੀਆਂ ਵੀ ਗਾਲਾਂ ਨੇ ਉਹਦੇ ਤੇ ਹੁਣ ਐਡੀਟਰ ਸਾਡੇ ਨੇ ਉਹਦੇ ਤੇ ਬੀਪ ਲਾਤੀ ਹੋਣੀ ਕਿਉਂਕਿ ਮਾਵਾਂ ਭੈਣਾਂ ਬੀਬੀਆਂ ਵੇਖਦੀਆਂ ਨੇ, ਅਸੀਂ ਗਾਲਾਂ ਦੇ ਨਹੀਂ ਤੁਹਾਨੂੰ ਸੁਣਾ ਸਕਦੇ। ਲੇਕਿਨ ਇਹ ਕਿ ਇਹ ਹਾਲਤ ਇਹਨਾਂ ਦੀ ਚੈੱਕ ਕਰ ਲਓ ਕਿ ਇਹ ਕਿੱਡੀ ਖਤਰਨਾਕ ਹਾਲਤ ਹੈ ਸਾਡੀ ਸੁਸਾਇਟੀ ਦੀ ਕਿ ਉਹਨੂੰ ਕੋਈ ਇਸ ਗੱਲ ਨਾਲ ਲੈਣ ਦੇਣ ਨਹੀਂ ਕਿ ਮੇਰਾ ਪੁੱਤਰ ਕਿਉਂ ਨਹੀਂ ਪੜ੍ਹਿਆ। ਉਹ ਆਂਦੇ ਨਕਲ ਕਰਵਾ ਦਿਓ। ਤੇ ਜਿੱਥੇ ਮੈਂ ਦੱਸਿਆ ਸੀ ਨਾ ਤੁਹਾਨੂੰ ਵੀ ਲੋਕਾਂ ਦੇ ਇਆਣੇ ਵਿਗੜੇ ਨੇ, ਸਾਡੇ ਬਾਬੇ ਵਿਗੜੇ ਨੇ, ਸਾਡੇ ਜਿਹੜੇ ਬਜ਼ੁਰਗ ਨੇ ਉਹ ਵਿਗੜੇ ਨੇ। ਸਾਡੀ ਹਾਲਤ ਜਿੱਥੇ ਸਾਡੇ ਕੋਲ ਇਰਫਾਨ ਸਦੀਕੀ ਸਾਹਿਬ ਵਰਗੇ ਬਾਬੇ ਨੇ, ਅਨਸਾਰ ਅਬਾਸੀ ਸਾਹਿਬ ਵਰਗੇ ਬਾਬੇ ਨੇ, ਤਾਂ ਉੱਥੇ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਉਸ ਕੌਮ ਦਾ, ਉਸ ਨਸਲ ਦਾ ਅੱਗੋਂ ਕੀ ਬਣਨਾ ਹੈ। ਅੱਛਾ ਜੀ, ਫਿਰ ਤੁਹਾਨੂੰ ਇਹ ਦੱਸਣਾ ਹੈ ਕਿ ਗਰਮੀ ਬਹੁਤ ਵੱਧ ਗਈ ਔਰ ਉਹਦੇ ਵਿੱਚ ਮੈਂ ਤੁਹਾਨੂੰ ਬਾਰ-ਬਾਰ ਕਿਹਾ ਹੈ ਕਿ ਤੁਸੀਂ ਉਹਦੇ 'ਚ ਇੰਤਜ਼ਾਮਾਤ ਜਿਹੜੇ ਨੇ ਉਹ ਜਾਨਵਰਾਂ ਵਾਸਤੇ ਜ਼ਰੂਰ ਕਰਿਆ ਕਰੋ। ਤੁਹਾਡੀ ਮਿਹਰਬਾਨੀ ਹੈ ਪਾਣੀ ਰੱਖਣ ਦੇ, ਉਹਨਾਂ ਨੂੰ ਕੋਈ ਦਾਣਾ ਸ਼ਾਣਾ ਪਾਉਣ ਦੇ ਵੀ। ਤੁਸੀਂ ਜਾਨਵਰਾਂ ਨਾਲ ਮੁਹੱਬਤ ਕਰੋਗੇ, ਅੱਲਾ ਤੁਹਾਡੇ ਨਾਲ ਮੁਹੱਬਤ ਕਰੇਗਾ। ਇਸ ਵੇਲੇ ਪਰਿੰਦੇ ਜਿਹੜੇ ਨੇ ਜਾਂ ਦੂਜੇ ਵੀ ਜਿੰਨੇ ਵੀ ਮਵੇਸ਼ੀ ਨੇ, ਜਾਨਵਰ ਨੇ, ਇਹ ਜਿੰਨੀ ਗਰਮੀ ਹੈ ਤੁਹਾਨੂੰ ਪਤਾ ਇਹਦੇ 'ਤੇ ਇਨਸਾਨ ਇਸ ਵੇਲੇ ਫਰਾਈ ਹੋ ਗਏ ਨੇ ਅਤੇ ਜਾਨਵਰਾਂ ਲਈ ਹੋਰ ਮਸਲਾ ਹੋ ਜਾਂਦਾ ਕਿਉਂਕਿ ਉਹਨਾਂ ਲਈ ਇੰਤਜ਼ਾਮਾਤ 'ਤੇ ਕੋਈ ਅਸੀਂ ਤਾਂ ਚਲੋ ਫਿਰ ਵੀ ਗਰਮੀ 'ਚ ਕੋਈ ਮਾੜਾ ਚੰਗਾ ਇੰਤਜ਼ਾਮ ਕਰਦੇ ਹਾਂ ਜਾਂ ਆਪਣੀ ਪਰਵਾਹ ਕਰਦੇ ਹਾਂ। ਉਹਨਾਂ ਵਿਚਾਰਿਆਂ ਕੋਲ ਤਾਂ ਉਹੀ ਥਾਂ ਨੇ ਨਾ, ਉਹਨਾਂ ਦਾ ਤਾਂ ਇੰਤਜ਼ਾਮ ਕੋਈ ਖਾਸ ਨਹੀਂ ਹੁੰਦਾ। ਇਸ ਲਈ ਉਹਨਾਂ ਵਾਸਤੇ ਤੁਸੀਂ ਪਾਣੀ ਸ਼ਾਣੀ ਜ਼ਰੂਰ ਰੱਖੋ, ਜੋ ਵੀ ਤੁਸੀਂ ਉਹਨਾਂ ਲਈ ਕਰ ਸਕਦੇ ਹੋ। ਅੱਛਾ, ਇਹ ਤੁਹਾਨੂੰ ਇੱਕ ਵੀਡੀਓ ਦਿਖਾਣੀ, ਜੇਦਾ ਜੀ ਨੇ ਫਿਰ ਇੱਕ ਖੱਚ ਮਾਰੀ ਹੈ ਔਰ ਜੇਦਾ ਜੀ ਤੁਹਾਨੂੰ ਪਤਾ 2-4 ਦਿਨ ਖੱਚ ਨਾ ਮਾਰਨ ਤੇ ਉਹ ਜਿਹੜਾ ਉਹਨਾਂ ਦੀ ਰੋਟੀ ਹਜ਼ਮ नहीं ਹੁੰਦੀ। ਇਹ ਜ਼ਰਾ ਸੁਣ ਲਓ उन्होंने खच मारी की है, वो फिर तजिया करने। अब यहाँ पे मैं टिम कुक का एक वाक्य आपको सुनाना चाहता हूँ, बड़ा दिलचस्प वाक्य है। 2014 में टिम कुक पहली मरतबा इंडिया गया था और उस वक्त नरेंद्र मोदी प्राइम मिनिस्टर बने थे इंडिया के नए। तो जब वो इंडिया के नए प्राइम मिनिस्टर बने तो उनकी कोशिश थी कि बड़ी बड़ी जो ब्रांड्स हैं या बड़े बड़े जो ब्रांड्स हैं या बड़ी बड़ी जो कंपनीज हैं उन्हें इंडिया के अंदर आके सरमायाकारी करनी चाहिए। तो मोदी साहब ने टिम कुक को दावत दी इंडिया आने की। तो जब टिम कुक पहुंचे वहां पे तो उन्होंने नरेंद्र मोदी से एक अजीब सी ख्वाहिश का इजहार किया। उन्होंने कहा जी मैं आपकी एक अदाकारा है जिसका नाम माधुरी दीक्षित है, मैं उससे मिलना चाहता हूँ। तो मोदी साहब बड़े हैरान हुए कि कहाँ टिम कुक और कहाँ पे माधुरी दीक्षित, और ये ज़ाहिर है हिंदी की अदाकारा है और वो जो टिम कुक है उसने ज़िंदगी में कभी ना हिंदी सुनी है
ना कभी हिंदी बोली है, उसे इंडियन कल्चर का नहीं पता, और वो माधुरी दीक्षित से मिलना चाहता है। तो अजीब सी बात थी। बहरहाल नरेंद्र मोदी साहब ने बंदोबस्त किया, उन्होंने, जाहिर है प्राइम मिनिस्टर ने उन्होंने इशारा किया होगा, किसी को कहा होगा, वो माधुरी दीक्षित को तैयार करके ले आए और उन्होंने टिम कुक के सामने बिठा दिया उसको। तो टिम कुक ने उससे कहा कि मैंने आपका एक गाना सुना था, वो सारा इंग्लिश वर्जन है लेकिन मैं बहरहाल उर्दू में आपको सिंपल सा करके सुना रहा हूँ। तो टिम कुक ने कहा जी कि मैंने आपका एक गाना सुना था जिसके अंदर आप कहती हैं कि चोली के पीछे क्या है और चोली के नीचे क्या है। तो माधुरी दीक्षित ने कहा कि हाँ, मैंने ये गाना फिल्माया था, गाना गाया किसी और ने था लेकिन मैंने इसके ऊपर डांस किया था। तो टिम कुक ने कहा जी कि उस गाने में चोली के पीछे क्या है और चोली के नीचे क्या है, इसके बाद आप एक आवाज लगाती कुक 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 कुक, और ये करने के बाद वो हंसा और हंसने के बाद कहा आई एम दैट कुक, जिसको आप तलाश कर रही थी, कुक 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 कुक, तो मैं वो कुक हूं। तो उस पर माधुरी दीक्षित भी हंस पड़ी और साथ नरेंद्र मोदी भी हंस पड़ा। ਸੁਣ ਲਿਆ ਜੀ। ਹੁਣ ਇਹਨਾਂ ਨੂੰ ਇਹ ਪੁੱਛੇ ਬੰਦਾ ਕਿ ਇਹ ਜਿਹੜਾ ਮੋਦੀ ਹੈ ਉਹਨੇ ਮੁਲਾਕਾਤ ਕਿਉਂ ਕਰਵਾਉਣੀ ਸੀ। ਐਪਲ ਦਾ CEO ਹੈ ਔਰ ਇਹਨਾਂ ਨੂੰ ਜੇਦਾ ਜੀ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਮਾਧੁਰੀ ਸਾਹਿਬਾ ਜਿਹੜੀਆਂ ਨੇ ਉਹਨਾਂ ਨੇ ਜਿਹੜੀ ਸ਼ਾਦੀ ਕੀਤੀ ਹੋਈ ਹੈ ਪਿਛਲੇ ਕੋਈ 15-20 ਸਾਲਾਂ ਤੋਂ, 20 ਤਾਂ ਨਹੀਂ ਹੋਏ ਹੋਣਗੇ, ਚਲੋ 10-15 ਸਾਲਾਂ ਤੋਂ, ਉਹ ਅਮਰੀਕਾ 'ਚ ਹੀ ਕੀਤੀ ਹੈ। ਅਤੇ ਉਹ ਅਮਰੀਕਾ 'ਚ ਹੀ ਉਹਨਾਂ ਦਾ ਸ਼ੌਹਰ ਜਿਹੜਾ ਉਹ ਰਹਿੰਦਾ ਹੈ। ਮਾਧੁਰੀ ਖੁਦ ਵੀ ਅਮਰੀਕਾ 'ਚ ਹੀ ਰਹਿੰਦੀ ਹੈ। ਫਿਰ ਹੁਣ ਕਾਫੀ ਸਾਲ ਹੋ ਰਹੀ, ਉਹਦੇ ਬੱਚੇ ਪੈਦਾ ਹੋਏ, ਫਿਰ ਉਹ ਵਾਪਸ ਗਈ ਦੁਬਾਰਾ ਫਿਲਮਾਂ ਦੇ ਵਿੱਚ। ਅਤੇ ਉਹ ਐਪਲ ਨੇ ਅਗਰ ਉਹਨੂੰ ਮਿਲਣਾ CEO ਨੇ ਤਾਂ ਉਹ ਅਮਰੀਕਾ ਦੇ ਵਿੱਚ ਹੀ ਆਪਣੇ PR ਦੇ ਬੰਦੇ ਨੂੰ ਕਹੇਗਾ ਔਰ ਮੁਲਾਕਾਤ ਫਿਕਸ ਕਰ ਦੇਣਗੇ। ਔਰ ਫਿਰ ਮੇਰੇ ਖਿਆਲ 2013-14 ਜਦੋਂ ਐਪਲ ਨੇ ਆਪਣਾ ਪਹਿਲਾ ਸਟੋਰ ਇੰਡੀਆ 'ਚ ਖੋਲ੍ਹਿਆ ਸੀ ਅਤੇ ਉਸ ਵੇਲੇ ਉਹਨੇ ਇੱਕ ਟਵੀਟ ਕੀਤਾ ਹੋਇਆ, ਉਹਨਾਂ ਦਾ ਜਿਹੜਾ CEO ਹੈ ਐਪਲ ਦਾ, ਉਹਨੇ, ਕਿਉਂਕਿ ਉਹਦਾ ਆਖਿਰ ਲਾਸਟ ਨੇਮ ਜਿਹੜਾ ਕੁੱਕ ਹੈ, ਅਤੇ ਉਹ ਜੇਦਾ ਜੀ ਨੇ ਉਸ ਹਿਸਾਬ ਦੇ ਨਾਲ ਜੋੜ ਰਲਾ ਕੇ ਅਤੇ ਕੰਮ ਪਾ ਦਿੱਤਾ। ਅਤੇ ਜੇਦਾ ਜੀ ਜਿਹੜੀ ਤੁਹਾਨੂੰ ਪਤਾ ਬਹੁਤ ਵੱਡੀ ਖੱਚ ਮਾਰਦੇ ਨੇ, ਇਹੋ ਜਿਹੀ ਖੱਚ ਮਾਰਦੇ ਨੇ ਕਿ ਤਬਾਹੀ ਕਰਦੇ ਨੇ। ਹਾਲਾਂਕਿ ਇਹ ਪ੍ਰਾਈਮ ਮਿਨਿਸਟਰ ਉਹ ਜਿਹੜਾ ਉਹ ਕੋਈ ਮੁੱਦਾ ਮਰਾਸੀ ਹੈ ਕਿ ਉਹਨੇ ਮੁਲਾਕਾਤ ਕਰਾਉਣੀ ਸੀ। ਮੇਰਾ ਮਤਲਬ ਮੈਂ ਹੈਰਾਨ ਹੈ ਜੇਦਾ ਜੀ ਦੀਆਂ ਖੱਚਾਂ ਦੇ ਉੱਤੇ, ਮੈਂ ਹੈਰਾਨ ਹੈ ਕਿ ਕਿਉਂ ਜੇਦਾ ਜੀ ਇਹੋ ਜਿਹੀਆਂ ਗੱਲਾਂ ਕਰਦੇ ਨੇ। ਮਤਲਬ ਕਿ ਇਹ ਅਗਰ ਉਹਨੇ ਐਪਲ ਦੇ CEO ਨੇ ਸ਼ਾਇਦ ਤੁਹਾਨੂੰ ਪਤਾ ਜਾਂ ਨਹੀਂ ਪਤਾ, ਜਿੰਨੀਆਂ ਵੀ ਬੜੀਆਂ ਕੰਪਨੀਆਂ ਹੁੰਦੀਆਂ ਨੇ, ਈਵਨ ਪਾਕਿਸਤਾਨ 'ਚ ਵੀ ਜਿਹੜੇ ਬੜੇ ਬਿਜ਼ਨਸ ਨੇ, ਉਹਨਾਂ ਸਾਰਿਆਂ ਦੇ ਕੋਲ ਇੱਕ PR ਦਾ ਬੰਦਾ ਹੁੰਦਾ। ਉਹਨਾਂ ਨੇ ਅਗਰ ਫੋਰ ਐਗਜ਼ਾਮਪਲ ਸ਼ਾਹਿਦ ਅਫਰੀਦੀ ਕੋਲੋਂ ਐਡ ਕਰਵਾਉਣੀ ਹੈ ਜਾਂ ਕਿਸੇ ਕੋਲੋਂ ਵੀ, ਅਤੇ ਉਹ ਉਹਨਾਂ ਨੂੰ ਪਤਾ ਉਹਨਾਂ ਨੇ ਕਿਸ ਤਰ੍ਹਾਂ ਰਾਬਤਾ ਕਰਨਾ। ਉਹ PR ਦੀਆਂ ਆਰਗੇਨਾਈਜੇਸ਼ਨਸ ਨੇ, ਏਜੰਸੀਜ਼ ਨੇ। ਤਾਂ ਅਗਰ ਐਪਲ ਦੇ CEO ਨੇ ਉਹਨੂੰ ਮਿਲਣਾ ਹੈ, ਜਿਹੜਾ ਕਿ ਉਹ ਮਿਲਿਆ ਜਿਸ ਵੇਲੇ ਸਟੋਰ ਉਹਨਾਂ ਨੇ ਖੋਲ੍ਹਿਆ ਹੈ, ਕਿਉਂਕਿ ਉਹ ਜ਼ਾਹਿਰ ਹੈ ਉਹਨਾਂ ਨੇ ਪ੍ਰੋਜੈਕਸ਼ਨ ਕਰਨੀ ਸੀ, ਪ੍ਰਮੋਸ਼ਨ ਕਰਨੀ ਸੀ ਆਪਣੀ। ਉਹ ਸ਼ਾਹਰੁਖ ਖਾਨ ਨੂੰ ਵੀ ਮਿਲੇ ਹੋਣਗੇ ਜਾਂ ਕਿਸੇ ਹੋਰ ਬੜੇ ਸਟਾਰ ਨੂੰ ਮਿਲੇ ਹੋਣਗੇ, ਨਾਲ ਮਾਧੁਰੀ ਨੂੰ ਮਿਲੇ ਹੋਣਗੇ। ਹੋ ਸਕਦਾ ਕਿਉਂਕਿ ਉਹ ਅਮਰੀਕਾ 'ਚ ਹੀ ਰਹਿੰਦੀ ਸੀ ਮਾਧੁਰੀ ਸਾਹਿਬਾ ਜਿਹੜੀਆਂ ਸਨ, ਉਹਨਾਂ ਦੀ ਇੱਥੇ ਉਹਨਾਂ ਦੇ ਨਾਲ ਕੋਈ ਲੈਕ ਸਲੈਕ ਹੋਵੇ। ਲੇਕਿਨ ਜੇਦਾ ਜੀ ਨੇ ਹਿਸਾਬ ਲਾਇਆ ਕਿ ਜੇਦਾ ਜੀ ਕਿਤੇ ਗਾਣਾ ਸੁਣ ਰਹੇ ਹੋਣੇ ਨੇ, ਉਹਨਾਂ ਨੇ ਕਹਾਣੀ ਬਣਾ ਲਈ ਕਿ ਜਨਾਬ ਉਹ ਮੋਦੀ ਨੇ ਫਿਰ ਇਹਨਾਂ ਦੀ ਮੁਲਾਕਾਤ ਕਰਵਾਈ। ਜੇਦਾ ਜੀ ਬਸ ਦਬਾ ਕੇ ਰੱਖੋ, ਤੁਹਾਨੂੰ ਕਿਹੜਾ ਕੋਈ ਪੁੱਛਣ ਵਾਲਾ। ਮੈਂ ਇਹੀ ਕਹਿ ਸਕਦਾ ਕਿ ਲੱਗੀਆਂ ਨੇ ਮੌਜਾਂ ਤੁਹਾਡੀਆਂ, ਰੱਬ ਨੇ ਦਿੱਤੀਆਂ ਨੇ ਗਾਜਰਾਂ, ਦੇ ਵਿੱਚ ਹੀ ਰੰਬਾ ਰੱਖ, ਬਾਅਦ ਦੇ ਵਿੱਚ ਭਾਵੇਂ ਢਿੱਡ ਪੀੜ ਹੋਵੇ, ਲੇਕਿਨ ਤੁਸੀਂ ਗਾਜਰਾਂ ਖਾਈ ਜਾਓ ਅਤੇ ਉੱਤੋਂ ਪਾਣੀ ਪੀ ਜਾਓ, ਬੱਬੋ ਬੱਕਰੇ ਬਣ ਜਾਓ ਤੁਸੀਂ ਖਾ ਗਾਜਰਾਂ। ਮੈਂ ਇਹੀ ਕਹਿ ਸਕਦਾ। ਮਤਲਬ ਇਹ ਇੱਕ ਐਸੀ ਚੀਜ਼ ਹੈ ਜਿੱਥੇ ਬਹੁਤਾ ਬੰਦਾ ਤਜਜ਼ੀਆ ਵੀ ਨਹੀਂ ਕਰ ਸਕਦਾ। ਕਿਤੇ ਸ਼ੁਕਰ ਹੈ ਵੀ ਉਹ ਕੁੱਕ 'ਤੇ ਰਹਿ ਗਿਆ ਕੰਮ, ਕਿਤੇ ਮੇਰਾ ਮਤਲਬ ਹੈ ਕਿ ਹੋਰ ਪਾਸੇ ਨਹੀਂ ਤੁਰ ਪਏ ਜਨਾਬ ਜੇਦਾ ਜੀ। ਚਲੋ ਜੀ, ਖੈਰ ਮੈਨੂੰ ਦਿਓ ਇੱਥੋਂ ਇਜਾਜ਼ਤ, ਤੇ ਰੱਬ ਰੱਖ।